बिस्मिल्लाहिर्रहमानिर्रहीम जी अस्सलाम वालेकुम जी। की हाल चाल ने तुहाडे? उम्मीद करने तुसीं सारे खैरियत नाल होवोगे जी। अल्लाह पाक तुहानूं रखे अपने ज़मान च। अच्छा जी, अज असीं मौजूद हाँ मैस्के कबूटा कंपनी दे वेयर हाउस ते इत्थे असीं आए सी जी मूंजी लगाउण दे हवाले नाल कुछ मशीनां दा असीं पता करना सी, क्योंकि तुहानूं पता है कि अगे मूंजी लगाउण दा सीजन आंदा पिया ते उस हवाले नाल असीं गल करांगे। खालिद भाई भी जी थानूं इत्थे मिले ने, ए सेल्स मैनेजर ने इत्थे दे जी। ते इन्हां नाल असीं गलबात करने आ बाकी मशीनां दे हवाले दे नाल कि केड़ी-केड़ी इन्हां दे कोल मूंजी लगाउण वाली ते की उन्हां दे रेट जो भी है ने, ताकि असीं अपने देखण वालियां नूं भी दस सकीए। जिन्ने भी किसान भरा इस चीज तो परेशान ने, अक्सर जेह्ड़े है ना मूंजी लगाने दा टाइम होंदा है कि कुछ लेबर्स वगैरह भी नहीं मतलब कि मिलदियां, ये वो इस तरह दी काफी परेशानियां होंदियां ने। इस वास्ते इन्हां दे कोल बड़ियां ही अच्छियां जेह्ड़ियां ना मशीनरी मौजूद है ते उस मशीनरी हवाले नाल इन्हां दे नाल असीं गल करदे आं। अस्सलाम वालेकुम भाई। ਵਾਲੇਕੁਮ ਸਲਾਮ। ਸਭ ਤੋਂ ਪਹਿਲੇ ਜੀ ਤੁਹਾਨੂੰ ਬਹੁਤ-ਬਹੁਤ ਖੁਸ਼ਾਮਦੇਦ। अच्छा भाई थोड़ा ਤੁਸੀਂ इत्थे ਸਾਡੇ ਵੇਅਰ ਹਾਊਸ ਦੇ ਵਿੱਚ ਇੰਨਾਬਾਦ 'ਚ ਤਸ਼ਰੀਫ ਲਿਆਏ ਹੋ। ਸਾਡੀ ਕੰਪਨੀ ਜਿਹੜੀ ਹੈ ਮੈਸਕੇ ਐਂਡ ਫੈਮਿਲੀ ਟ੍ਰੇਡਿੰਗ ਕੰਪਨੀ ਹੈ। अच्छा भाई। ਅਸੀਂ ਕਬੂਟਾ ਜਾਪਾਨ ਦੀ ਪਾਕਿਸਤਾਨ ਦੇ ਵਿੱਚ ਜਿਹੜੀ ਜ਼ਰਾਅਤ ਵਾਲੀ ਮਸ਼ੀਨਾਂ ਨੇ, ਜਿਨ੍ਹਾਂ ਦੇ ਵਿੱਚ ਟਰਾਂਸਪਲਾਂਟਰ, ਹਾਰਵੈਸਟਰ, ਸੀਡਰ, ਬੂਮ ਸਪਰੇਅਰ ਸ਼ਾਮਿਲ ਨੇ, अच्छा अच्छा। ਉਹਨਾਂ ਦੀ ਸਾਡੇ ਕੋਲ ਡਿਸਟ੍ਰੀਬਿਊਸ਼ਨ ਹੈ। ਤੇ ਅਸੀਂ ਪਾਕਿਸਤਾਨ ਦੇ ਵਿੱਚ ਆਪਣੇ ਜ਼ਿਮੀਂਦਾਰ ਭਾਈਆਂ ਨੂੰ, ਕਿਸਾਨ ਭਾਈਆਂ ਨੂੰ ਇਹ ਸਾਰੀ ਮਸ਼ੀਨਰੀ ਜਿਹੜੀ ਹੈ ਵੇ ਉਹ ਪ੍ਰੋਵਾਈਡ ਕਰ ਰਹੇ ਹਾਂ 2019 ਤੋਂ। अच्छा भाई तुसीं मैनूं दस्सो कि मूंजी लगाउण वालियां केड़ियां-केड़ियां मशीनां तुहाडे कोल है? ਮੂੰਜੀ ਲਗਾਉਣ ਵਾਲੀਆਂ ਜਿਹੜੀਆਂ ਨੇ ਬੇਸਿਕਲੀ ਦੋ ਮਾਡਲ ਹੁੰਦੇ ਨੇ। अच्छा ਉਹਦੇ ਵਿੱਚ ਇੱਕ ਵਾਕ ਆਫਟਰ ਕਹਿਲਾਂਦਾ ਹੈ ਵੇ, ਤੇ अच्छा ਇੱਕ ਹੁੰਦਾ ਰਾਈਡਿੰਗ ਟਾਈਪ ਹੈ। ਇਹ ਜਿਹੜਾ अच्छा ਤੁਸੀਂ ਆਪਣੇ ਪਿੱਛੇ ਸਿਸਟਮ ਦੇਖ ਲਿਓ, ਇਹ अच्छा ਰਾਈਡਿੰਗ ਟਾਈਪ ਟਰਾਂਸਪਲਾਂਟਰ ਹੈ। ਰਾਈਡਿੰਗ ਟਾਈਪ ਤੋਂ ਮੁਰਾਦ ਕਿ ਜਿਹਦੇ ਉੱਤੇ ਬਹਿ ਕੇ ਚਲਾਇਆ ਜਾਏ, ਜਿਹਦੇ ਚਾਰ ਟਾਇਰ ਹੁੰਦੇ ਨੇ, ਟਰੈਕਟਰ ਦੀ ਤਰ੍ਹਾਂ ਤੁਸੀਂ ਉੱਤੇ ਬਹਿ ਕੇ ਚਲਾ ਸਕਦੇ ਹੋ। अच्छा अच्छा। ਤੇ ਇਹ ਤੁਹਾਡੇ ਨਾਲ ਪਰਲੇ ਪਾਸੇ ਮੌਜੂਦ ਹੈ ਵੇ ਵਾਕ ਆਫਟਰ ਹੈ। ਇਹ ਇਹ ਵਾਲੀ ਵਾਕ ਜਿਹੜੀ ਆਫਟਰ ਜੀ ਵਾਕ ਆਫਟਰ ਹੈ। ਇਹਨੂੰ ਤੁਸੀਂ ਕਹਿ ਲਓ ਕਿ ਇਹਦੇ ਇੰਜਨ ਆਪਣਾ ਹੁੰਦਾ ਹੈ, ਇਹਨੂੰ अच्छा ਤੱਕਣਾ ਨਹੀਂ ਪੈਂਦਾ हम्म, ਤੇ ਇਹਨੂੰ ਕੋਈ ਧੱਕਾ ਨਹੀਂ ਲਾਣਾ ਪੈਂਦਾ, ਨਾ ਇਹਨੂੰ ਘਸੀਟਣਾ ਪੈਂਦਾ। ਆਪਣਾ ਇੰਜਨ ਹੈ, ਪੈਟਰੋਲ ਇੰਜਨ ਹੈ 5 HP ਦਾ। ਤੇ ਇਹਨੂੰ ਜਿਹੜਾ ਹੈ ਵੇ ਤੁਸੀਂ ਇਹਦੇ ਵਿੱਚ ਪੈਟਰੋਲ ਪਾ ਕੇ ਚਲਾ ਸਕਦੇ ਹੋ। ਰਾਈਡਿੰਗ ਟਾਈਪ ਦੇ ਵਿੱਚ ਦੋ ਮਾਡਲ ਨੇ हम्म, ਫਰਦਰ, ਇੱਕ 6 ਲਾਈਨ ਵਾਲਾ ਵੇ, ਇੱਕ 8 अच्छा। ਲਾਈਨ ਵਾਲਾ ਵੇ। ते ए जेह्ड़ा 6 लाइन वाला जेह्ड़ा भई ए किन्नी देर च मतलब 1 एकड़ लगा लेंदा मूंजी? ਇਹ 6 ਲਾਈਨ ਵਾਲਾ ਜਿਹੜਾ ਹੈ ਵੇ हम्म, SPV6 CMD ਮਾਡਲ ਹੈ ਇਹਦਾ। अच्छा। ਤੇ ਇਹ 1 ਘੰਟੇ ਦੇ ਵਿੱਚ 1 ਏਕੜ ਟਰਾਂਸਪਲਾਂਟ ਕਰਦਾ ਹੈ। हम्म, 3 ਸਿਲੰਡਰ ਜਿਹੜਾ ਹੈ ਵੇ ਇਹਦਾ ਟਰਬੋ ਡੀਜ਼ਲ ਇੰਜਨ ਹੈ। ਇਹ 1 ਏਕੜ ਟਰਾਂਸਪਲਾਂਟ ਕਰਨ ਵਾਸਤੇ ਇਹਨੂੰ ਤਕਰੀਬਨ ਜਿਹੜਾ ਹੈ ਵੇ ਉਹ 2 ਲੀਟਰ ਡੀਜ਼ਲ ਜਿਹੜਾ ਹੈ ਵੇ ਉਹ ਚਾਹੀਦਾ ਹੁੰਦਾ। अच्छा दूसरे भी जेह्ड़े तिन्ना आला ओह भी तुसीं मंगवा के सानूं दिखाओ ना ਜੀ बाहर। ਇਸ ਤੋਂ ਵੱਡਾ ਜਿਹੜਾ ਹੈ ਵੇ ਉਹ अच्छा इस तो SPV वड्डा है? ਜੀ ਜੀ अच्छा अच्छा। ਇਸ ਤੋਂ ਵੱਡਾ ਇੱਕ ਮਾਡਲ ਹੈ ਵੇ SPV8। ਇਹ ਬੇਸਿਕਲੀ ਜਿਹੜੇ ਰਾਈਡਿੰਗ ਟਾਈਪ ਨੇ ਇਹ ਕਮਰਸ਼ੀਅਲ ਇਸਤੇਮਾਲ ਵਾਸਤੇ ਹੈ ਨੇ ਕਿ ਅਗਰ ਕੋਈ ਫਾਰਮਰ ਕਮ ਸੇ ਕਮ 500 ਏਕੜ ਜਾਂ 400 ਏਕੜ ਤੱਕ ਇੱਕ ਸੀਜ਼ਨ ਦੇ ਵਿੱਚ ਟਰਾਂਸਪਲਾਂਟ ਕਰਨਾ ਚਾਹੁੰਦਾ ਹੈ, ਜਾਂ ਕੋਈ ਸਰਵਿਸ ਪ੍ਰੋਵਾਈਡਰ ਜੋ ਬਤੌਰ ਕਾਰੋਬਾਰ ਇਸ ਕੰਮ ਨੂੰ ਚਲਾਉਣਾ ਚਾਹੁੰਦਾ ਹੈ, अच्छा अच्छा। ਉਹਨਾਂ ਵਾਸਤੇ SPV6 CMD ਤੇ SPV8 ਜਿਹੜੇ ਨੇ ਉਹ ਸਾਡੇ ਮਾਡਲ ਨੇ। ਤੇ ਇਹ ਅਗਰ ਤੁਸੀਂ ਦੇਖੋ ਤੇ ਇਹ SPV8 ਆ ਰਿਹਾ ਇਸ ਟਾਈਮ। ਇਹ 8 ਲਾਈਨਾਂ ਵਾਲੀ ਮਸ਼ੀਨ ਹੈ ਤੇ अच्छा 1 ਏਕੜ ਜੋ ਹੈ ਵੇ ਇਹ ਸਿਰਫ ਔਰ ਸਿਰਫ 40 ਮਿੰਟ ਦੇ ਵਿੱਚ ਟਰਾਂਸਪਲਾਂਟ ਕਰ ਸਕਦਾ ਹੈ। अच्छा। ਤੇ ਇਹਨੂੰ ਮਤਲਬ ਤੁਸੀਂ ਕਹਿ ਲਓ ਕਿ ਅਗਰ ਦਿਨ ਦੇ ਵਿੱਚ 12 ਘੰਟੇ ਆਪਰੇਟ ਕਰਦੇ ਹੋ ਤੇ ਇਹ ਦਿਨ ਦੇ ਵਿੱਚ ਬਾਸਾਨੀ 12 ਤੋਂ 15 ਏਕੜ ਟਰਾਂਸਪਲਾਂਟ ਕਰ ਸਕਦਾ ਹੈ। ਇਸ ਟਾਈਮ ਜੋ ਲਗਵਾਈ ਚੱਲ ਰਹੀ ਹੈ ਵੇ ਟਰਾਂਸਪਲਾਂਟਰ ਦੇ ਨਾਲ ਮੁੰਜੀ ਦੀ, ਉਹ ਕਮ ਸੇ ਕਮ 12 13 ਤੋਂ 15 ਹਜ਼ਾਰ ਦੇ ਦਰਮਿਆਨ ਹੈ। ਤੇ ਇਸ ਤਰ੍ਹਾਂ ਸਮਝੋ ਕਿ ਅਗਰ ਤੁਸੀਂ ਇੱਕ ਦਿਨ SPV8 ਚਲਾਉਂਦੇ ਹੋ, ਤੁਸੀਂ 12-15 ਏਕੜ ਟਰਾਂਸਪਲਾਂਟ ਕਰਦੇ ਹੋ ਤਾਂ ਤੁਹਾਡੀ ਕਮ ਸੇ ਕਮ ਜੋ ਹੈ ਵੇ ਉਹ 1.5 ਤੋਂ 2 ਲੱਖ ਰੁਪਏ ਦੀ ਦਿਹਾੜੀ ਹੈ। अच्छा भाई जेह्ड़े किसान भाई जेह्ड़े ना जिन्हां दे मतलब मरब्बा जमीन, फिर उन्हां वास्ते ते बहुत वड्डी सहूलत जी, यकीन करो। ते इन्हां दी मतलब कि की इन्हां दा रेट कीमत कोई दस्सोगे तुसीं सानूं इन्हां दी प्राइस? ਇਹਦੇ ਵਿੱਚ ਜਿਹੜਾ ਸਾਡਾ ਰਾਈਡਿੰਗ ਟਾਈਪ ਹੈ ਵੇ SPV6 CMD 6 ਲਾਈਨਾਂ ਵਾਲਾ ਵੇ, ਉਹਦੀ ਕੀਮਤ ਇਸ ਟਾਈਮ 52 ਲੱਖ ਹੈ ਵੇ। अच्छा। ਤੇ ਜਿਹੜਾ SPV8 ਹੈ 8 ਲਾਈਨਾਂ ਵਾਲਾ, ਇਹਦੀ ਕੀਮਤ 60 ਲੱਖ ਹੈ। हम्म, ਤੇ ਇਹ ਮੈਂ ਜਿਸ ਤਰ੍ਹਾਂ ਪਹਿਲੇ ਅਰਜ਼ ਕੀਤੀ ਕਿ ਕਮਰਸ਼ੀਅਲ ਇਸਤੇਮਾਲ ਵਾਸਤੇ ਹੈ ਨੇ। ਅਗਰ ਤੁਸੀਂ ਕਮ ਸੇ ਕਮ 500 ਏਕੜ ਟਰਾਂਸਪਲਾਂਟ ਕਰਨਾ ਚਾਹੁੰਦੇ ਹੋ, ਅਗਰ ਕੋਈ ਫਾਰਮਰ ਆਪਣੇ ਜ਼ਾਤੀ ਇਸਤੇਮਾਲ ਵਾਸਤੇ ਜਾਂ 100 ਏਕੜ ਜਾਂ 200 ਏਕੜ ਤੱਕ ਲਾਣਾ ਚਾਹੁੰਦਾ ਹੈ ਤੇ अच्छा ਉਹਦੇ ਵਾਸਤੇ ਜਿਹੜਾ ਹੈ ਵੇ ਇਹ ਸਾਡੀ KW4 ਸੀਰੀਜ਼ ਹੈ ਜਾਂ KW6 ਹੈ ਵੇ। अच्छा। ਇਹ 4 ਲਾਈਨਾਂ ਵਾਲਾ ਵੇ। ਇਹਦੀ ਪ੍ਰਾਈਸ ਜਿਹੜੀ ਹੈ ਵੇ ਉਹ 10 ਲੱਖ ਹੈ। ਇਸ ਤੋਂ ਵੱਡਾ ਜਿਹੜਾ ਮਾਡਲ ਹੈ ਵੇ 6 ਲਾਈਨਾਂ ਵਾਲਾ ਵਾਕ ਆਫਟਰ, ਉਹ 15 ਲੱਖ ਰੁਪਏ ਦੀ ए ਪ੍ਰਾਈਸ किन्नी ਹੈ। देर च एक एकड़ ਇਹ ਜੀ ਤੁਹਾਡਾ ਤਕਰੀਬਨ 2 ਤੋਂ 2.5 ਏਕੜ ਦੇ ਵਿੱਚ ਜਿਹੜਾ ਹੈ ਵੇ 2.5 ਘੰਟੇ ਦੇ ਵਿੱਚ 1 ਏਕੜ ਟਰਾਂਸਪਲਾਂਟ ਕਰਦਾ 1 एकड़ च ਜੀ। 2.5 घंटियां दे? अच्छा भाई लाभे भी अजकल मौजूद होंदे ने, लेबर मतलब कि जिन्होंने आख्या जाता वो भी मौजूद होने के बावजूद फिर इस मशीनरी की एडी की जरूरत है? मतलब ਇਹਦਾ ਕੋਈ ਫਾਇਦਾ ਦੱਸੋ ਜਿਹੜਾ ਕਿ ਕਿਸਾਨ ਭਾਈਆਂ ਨੂੰ ਪਤਾ ਚੱਲੇ ਕਿ ਲਾਭਿਆਂ ਦੇ ਹੁੰਦਿਆਂ ਵੀ ਇਹਦਾ ਇਹ ਫਾਇਦੇ ਨੇ, ਉਹ ਜ਼ਰਾ ਤੁਸੀਂ ਇਹਨਾਂ ਨੂੰ ਜ਼ਰੂਰ। ਸਹੀ। ਉਹਦੇ ਵਿੱਚ ਨਾ ਮਾਮਲਾ ਕੁਝ ਇਸ ਤਰ੍ਹਾਂ ਦੇ ਹੈ ਨੇ ਕਿ ਲੇਬਰ ਕੁਝ ਪਿਛਲੇ ਕੁਝ ਅਰਸੇ ਤੱਕ ਤੇ ਜਿਹੜਾ ਹੈ ਨਾ ਜੀ ਉਹ ਅਵੇਲੇਬਲ ਹੁੰਦੀ ਸੀ ਬੜੀ ਆਸਾਨੀ ਨਾਲ। ਜੀ। ਹੁਣ ਸਾਡੇ ਜਿਹੜੇ ਦੇਖਣ ਵਾਲੇ ਜ਼ਿਮੀਂਦਾਰ ਜੱਟ ਭਾਈ ਨੇ ਉਹ ਇਸ ਚੀਜ਼ ਨੂੰ ਜ਼ਿਆਦਾ ਬਿਹਤਰ ਸਮਝਦੇ ਨੇ ਕਿ ਅੱਜ ਕੱਲ ਦੇ ਵਿੱਚ ਲੇਬਰ ਮਿਲਣਾ ਵੱਡੇ ਜ਼ਿਮੀਂਦਾਰ ਨੂੰ, ਖਾਸ ਕਰਕੇ ਜਿਹਨੇ ਕਮ ਸੇ ਕਮ ਮੁਰੱਬਾ ਵੀ ਲਵਾਉਣਾ ਵੇ, ਜੀ। ਉਹਦੇ ਵਾਸਤੇ ਵੀ ਬੜਾ ਮੁਸ਼ਕਿਲ ਹੋ ਗਿਆ। ਹੂੰ ਲਾਭੇ ਨਹੀਂ ਮਿਲਦੇ हैं, ਲੇਬਰ ਟਾਈਮ ਤੇ ਨਹੀਂ ਆਂਦੀ ਹੈ, ਜਾਂ ਜੋ ਮਿਲਦੀ ਹੈ ਵੇ ਉਹ ਉਤਨੀ ਕਹਿ ਲੋ ਕਿ ਅੱਛਾ ਕੰਮ ਨਹੀਂ ਕਰਦੀ ਹੈ। ਉਹ ਬੰਨਿਆਂ ਦੇ ਨਾਲ ਤੇ ਮੁੰਜੀ ਠੀਕ ਲਾਉਂਦੇ ਨੇ, ਜੀ। ਲੇਕਿਨ ਜੋ ਕਿਲੇ ਦੇ ਅੰਦਰ ਜਾਂਦੇ ਨੇ ਉੱਥੇ ਫਿਰ ਪਾੜੇ ਛੱਡ ਜਾਂਦੇ ਨੇ। ਹੂੰ
ਤੇ ਲਾਭੇ ਨਾ ਮਿਲਣ ਦੀ ਵਜ੍ਹਾ ਤੋਂ ਤੁਹਾਡੀ ਇੱਕ ਤੇ ਲੇਬਰ ਦਾ ਮਸਲਾ ਹੱਲ ਹੋ ਜਾਂਦਾ ਟ੍ਰਾਂਸਪਲਾਂਟਰ ਦੇ ਨਾਲ, ਸਭ ਤੋਂ ਪਹਿਲੀ ਗੱਲ ਕਿ ਜੋ ਤੁਹਾਡੀ ਲੇਬਰ ਨਾ ਮਿਲਣ ਦੀ ਵਜ੍ਹਾ ਤੋਂ ਮਸਲਾ ਹੀ ਹੁੰਦੇ ਨੇ ਉਹ ਤੁਹਾਡੇ ਟ੍ਰਾਂਸਪਲਾਂਟਰ ਦੀ ਵਜ੍ਹਾ ਤੋਂ ਹੱਲ ਹੋ ਗਏ। ਦੂਸਰੇ ਨੰਬਰ ਤੇ ਲਾਭੇ ਜਿਹੜੇ ਨੇ ਉਹ ਫੀ ਏਕੜ ਪੌਦਿਆਂ ਦੀ ਤਾਦਾਦ ਬਰਾਬਰ ਪੂਰੀ ਨਹੀਂ ਕਰਦੇ। ਉਹ ਬੰਨਿਆਂ ਦੇ ਨਾਲ ਤੇ ਠੀਕ ਲਾਣਗੇ, ਅੰਦਰ ਜਾ ਕੇ ਪੌਦੇ ਘੱਟ ਲਾਣਗੇ। ਜਿਹੜੀ ਇੱਕ ਸਿਫਾਰਿਸ਼ ਕਰਦਾ ਮਿਕਦਾਰ ਹੈ ਵੇ ਪੌਦਿਆਂ ਦੀ ਕਿੱਲੇ ਮਗਰ ਬੂਟਿਆਂ ਦੀ ਪੂੰਜੀ ਦੇ ਉਹ 80,000 ਹੋਣੇ ਚਾਹੀਦੇ ਨੇ, ਲੇਕਿਨ ਸਾਡੇ ਲਾਭੇ ਜਿਹੜੇ ਨੇ ਉਹ 40-45,000 ਤੋਂ ਉੱਤੇ ਨਹੀਂ ਲਾਉਂਦੇ। ਇਹ ਟ੍ਰਾਂਸਪਲਾਂਟਰ ਹੈ ਵੇ ਦੇ ਵੀ ਸੈਟਿੰਗ ਹੈ, ਤੁਸੀਂ ਇਹਦੇ ਨਾਲ 1.5 ਲੱਖ ਪੌਦਾ ਵੀ ਲਾ ਸਕਦੇ ਹੋ। ਜਦੋਂ ਇੱਕ ਸਾਡੇ ਜ਼ਿਮੀਂਦਾਰ ਦਾ ਕਿੱਲੇ ਮਗਰ ਪੌਦਿਆਂ ਦੀ ਤਾਦਾਦ ਪੂਰੀ ਹੋ ਜਾਏਗੀ ਤੇ ਉਹਦੀ ਪੈਦਾਵਾਰ ਵੀ ਵਧੇਗੀ। ਹੁਣ ਤੁਸੀਂ ਦੇਖਿਆ ਕਿ ਪਿਛਲੇ ਸਾਲ ਮੂੰਜੀ ਦਾ ਮਾਸ਼ਾਅੱਲਾ ਰੇਟ ਬਹੁਤ ਅੱਛਾ ਸੀ ਤੇ ਉਸੇ ਕਰਕੇ ਤੁਸੀਂ ਦੇਖੋਗੇ ਅਗਰ ਤੁਹਾਡੀ 5 ਮਣ 10 ਮਣ ਤੱਕ ਵੀ ਫਾਰਮਰ ਆਂਦੇ ਨੇ ਕਿ ਸਾਡੀ ਯੀਲਡ ਵੱਧ ਜਾਂਦੀ ਹੈ, ਸਾਡੀ ਪੈਦਾਵਾਰ ਵੱਧਦੀ ਹੈ, ਮਤਲਬ ਇਹਦੇ ਨਾਲ ਪੈਦਾਵਾਰ ਵਧਣ ਦੇ ਪੈਦਾਵਾਰ ਵਧੇਗੀ। ਹਾਂਜੀ, ਪੈਦਾਵਾਰ ਵੱਧਦੀ ਹੈ ਵੇ। ਦੂਸਰਾ ਉਹਦੇ ਵਿੱਚ ਇੱਕ ਟੈਕਨੀਕਲ ਚੀਜ਼ ਜਿਹੜੀ ਸਮਝਣ ਵਾਲੀ ਹੈ ਵੇ, ਸਾਡੇ ਜ਼ਿਮੀਂਦਾਰ ਇਸ ਚੀਜ਼ ਨੂੰ ਜ਼ਿਆਦਾ ਬਿਹਤਰ ਸਮਝ ਸਕਦੇ ਨੇ ਕਿ ਪਨੀਰੀ ਕਿਸੇ ਵੀ ਚੀਜ਼ ਦੀ ਹੋਏ, ਭਾਵੇਂ ਪਿਆਜ਼ ਦੀ ਹੈ, ਚਾਹੇ ਧਾਨ ਦੀ ਹੈ, ਮੂੰਜੀ ਦੀ ਹੈ, ਸਿਆਣੇ ਵੱਡੇ ਬਾਬਿਆਂ ਦੇ ਹੁੰਦੇ ਨੇ ਕਿ ਜਿੰਨੀ ਜਲਦੀ ਜਿੰਨੀ ਕੂਲੀ ਟ੍ਰਾਂਸਫਰ ਹੋ ਜਾਂਦੀ ਹੈ, ਅੱਗੇ ਮੁੰਤਕਿਲ ਹੋ ਜਾਂਦੀ ਹੈ, ਉਨੀ ਜ਼ਿਆਦਾ ਫੱਬਦੀ ਹੈ। ਬਿਲਕੁਲ। ਤੇ ਸਾਡੇ ਜੋ ਲੇਬਰ ਨਹੀਂ ਮਿਲਦੀ ਹੈ, ਸਾਡੇ ਜ਼ਿਮੀਂਦਾਰ ਵਿਚਾਰੇ ਉਸ ਤਰ੍ਹਾਂ ਪਨੀਰੀ ਬੀਜ ਦਿੰਦੇ ਨੇ ਤੇ ਉਹ ਉਹਨੂੰ ਅੱਗੇ ਮੁੰਤਕਿਲ ਕਰਦੇ ਕਰਦੇ ਜਿਹੜੀ ਹੈ ਪਨੀਰੀ 2 ਮਹੀਨਿਆਂ ਦੀ ਹੋ ਜਾਂਦੀ ਹੈ। 2 ਮਹੀਨਿਆਂ ਦੀ ਉਹ 60 ਦਿਨਾਂ ਦੀ ਪਨੀਰੀ ਹੋ ਜਾਂਦੀ, 50 ਦਿਨਾਂ ਦੀ ਥੱਲੇ ਗੰਢ ਮਾਰ ਜਾਂਦੀ, ਉਹਨੂੰ ਟ੍ਰਾਂਸਪਲਾਂਟ ਕਰਦੇ ਨੇ ਕਿ ਮੁੰਤਕਿਲ ਕਰਦੇ ਨੇ, ਫੌਰਨ ਹੀ ਜਿਹੜਾ ਹੈ ਉਹ 2-4 ਸਿੱਟੇ ਕੱਢ ਕੇ ਜਿਹੜਾ ਹੈ ਉਹਦੀ ਪੈਦਾਵਾਰ ਕੱਢ ਦਿੰਦੇ। ਇਹਦੇ ਨਾਲ ਤੁਸੀਂ ਛੋਟੀ ਉਮਰ ਦੀ ਪਨੀਰੀ ਬਰਵਕਤ ਕਾਸ਼ਤ ਕਰਕੇ ਮਤਲੂਬਾ ਤਾਦਾਦ ਜਿਹੜੀ ਹੈ ਪੌਦਿਆਂ ਦੀ ਉਹ ਹਾਸਿਲ ਕਰ ਲੈਂਦੇ ਤੇ ਤੁਹਾਡੀ ਯੀਲਡ ਜਿਹੜੀ ਹੈ, ਤੁਹਾਡੀ ਪੈਦਾਵਾਰ ਹੈ ਉਹ ਵੱਧ ਜਾਂਦੀ ਹੈ ਤੇ ਤੁਹਾਡਾ ਮੁਨਾਫਾ ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਹੈ ਵੇ, ਹਾਂ ਸਭ ਤੋਂ ਵੱਡਾ ਫਾਇਦਾ ਇਹੀ ਹੈ। ਕਿਸਾਨ ਇਹੀ ਚਾਹੁੰਦੇ ਨੇ ਕਿ ਸਾਨੂੰ ਫਸਲ ਅੱਛੇ ਤੋਂ ਅੱਛਾ ਇਹਦਾ ਰਿਜ਼ਲਟ ਤੇ ਅੱਛਾ ਮਤਲਬ ਕਿ ਇਹਦਾ ਸਾਨੂੰ ਮਿਲੇ। ਬਿਲਕੁਲ, ਕਿ ਜਿਹੜਾ ਨਾ ਸਾਨੂੰ ਮੁਨਾਫਾ ਉਹਦਾ ਅੱਛਾ ਹੋਣਾ ਚਾਹੀਦਾ ਵੇ, ਸਾਡੀ ਪੈਦਾਵਾਰ ਜ਼ਿਆਦਾ ਹੋਏਗੀ ਤੇ ਜ਼ਿਆਦਾ ਮੁਨਾਫਾ ਆਏਗਾ। ਤੇ ਉਸ ਤੋਂ ਬਾਅਦ ਚੁੰਗਾ ਲੈਣਾ ਦੇ ਵਿੱਚ ਲੱਗਦੀ ਹੈ ਤੇ ਤੁਹਾਡੇ ਸੂਰਜ ਦੀ ਰੋਸ਼ਨੀ ਜੜ੍ਹਾਂ ਨੂੰ ਸਹੀ ਪਹੁੰਚਦੀ ਹੈ, ਤੁਹਾਡੇ ਤੇਲੇ ਦਾ ਹਮਲਾ ਨਹੀਂ ਹੁੰਦਾ, ਲੈਣਾ ਦੇ ਵਿੱਚ ਲੱਗੇਗੀ ਤੇ ਹਵਾ ਦਾ ਗੁਜ਼ਰ ਅੱਛਾ ਹੋਏਗਾ, ਉਹਦੇ ਨਾਲ ਜਿਹੜੀ ਜ਼ਹਿਰੀਲੀ ਗੈਸਾਂ ਦਾ ਅਖਰਾਜ ਉਹ ਅੱਛੇ ਤਰੀਕੇ ਨਾਲ ਹੋ ਜਾਂਦਾ, ਤੁਹਾਡੀ ਪੈਦਾਵਾਰ ਜਿਹੜੀ ਹੈ ਵੇ ਉਹ ਵੱਧ ਇਹ ਬੰਨਿਆਂ ਦੇ ਨਾਲ ਬਿਲਕੁਲ ਸਹੀ ਲਗਾ ਦਿੰਦੀ, ਬਿਲਕੁਲ ਸਹੀ ਲਾਂਦੀ ਹੈ ਵੇ। ਤੇ ਇਹਨੂੰ ਅੱਛਾ ਬਈ ਇਹ ਨਾ ਦੇਖਣ ਚ ਮਸ਼ੀਨ ਜਿਹੜੀ ਹੈ ਨਾ ਮੈਨੂੰ ਬੜੀ ਔਖੀ ਮੁਸ਼ਕਿਲ ਜੀ ਲੱਗਦੀ ਪਈ ਹੈ, ਆਸਾਨ ਹੀ ਹੈ? ਨਹੀਂ ਇਹ ਬਿਲਕੁਲ ਆਸਾਨ ਮਸ਼ੀਨ ਹੈ ਜੀ। ਤੁਸੀਂ ਤੇ ਮਾਸ਼ਾਅੱਲਾ ਪਹਿਲੇ ਵੀ ਕਾਫੀ ਮਸ਼ੀਨਾਂ ਚਲਾਉਂਦੇ ਰਹਿੰਦੇ ਹੋ, ਇਹ ਮਸ਼ੀਨ ਤੁਹਾਨੂੰ ਸਾਰਿਆਂ ਨਾਲੋਂ ਆਸਾਨ ਲੱਗੇਗੀ। ਇਹਦੇ ਵਿੱਚ ਸਿੰਪਲ ਤੁਸੀਂ ਇਹਨੂੰ ਚਲਾਓਗੇ, ਸਲਫ ਦੋਗੇ ਤੇ ਉਸ ਤੋਂ ਬਾਅਦ ਇੱਕ ਇਹਦੇ ਨਾਲ ਜਿਹੜਾ ਹੈ ਵੇ ਉਹ ਅੱਗੇ ਲੀਵਰ ਮੌਜੂਦ ਹੈ ਵੇ, ਉਹਦੇ ਨੂੰ ਤੁਸੀਂ ਅੱਗੇ ਕਰੋਗੇ ਤੇ ਮਸ਼ੀਨ ਤੁਹਾਡੀ ਟੁੱਟ ਜਾਏਗੀ। ਅੱਛਾ ਤੁਸੀਂ ਆ ਕੇ ਮੈਨੂੰ ਭਾਈ ਦੱਸੋਗੇ? ਜੀ ਇਹਨੂੰ ਇਹ ਇਗਨੀਸ਼ਨ ਦੇ ਕੇ ਇਹ ਪੈਡਲ ਨੇ ਇਹਨੂੰ ਸਟਾਰਟ ਕਰਿਆ ਜੀ, ਇਹਨੂੰ ਸਟਾਰਟ ਕਰਨਾ, ਦਬਾ ਦਿਓ, ਠੀਕ ਹੈ, ਇਹਨੂੰ ਇਗਨੀਸ਼ਨ ਦਿਆ ਜੀ, ਹਾਂ ਇਹਨੂੰ ਦਬਾ ਕੇ ਇਹਦਾ ਲੀਵਰ ਅੱਗੇ ਕਰਿਆ, ਲੀਵਰ ਅੱਗੇ ਕਰ ਦੇ। ਇਹ ਤਾਂ ਮੈਂ ਆਈ ਆਸਾਨ ਭਾਈ, ਇਹ ਟਰੈਕਟਰ ਨਾਲੋਂ ਵੀ ਜ਼ਿਆਦਾ ਈਜ਼ੀ ਹੈ। ਇਹਦਾ ਇੱਕ ਲੀਵਰ ਹੈ, ਬਾਕੀ ਛੱਜੇ ਨਾਲ ਜਿਹੜਾ ਹੈ ਉਹ ਛੱਜੇ ਇਸ ਪਾਸੇ ਲੀਵਰ ਹੈ, ਉਹਦੇ ਨਾਲ ਤੁਸੀਂ ਜਿਹੜਾ ਹੈ ਉਹਨੂੰ ਆਸਾਨੀ ਨਾਲ ਕਰ ਸਕਦੇ ਹੋ। ਫਿਰ ਇਹਦਾ ਪਾਵਰ ਸਟੀਅਰਿੰਗ ਹੈ। ट्रैक्टर ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਮੋੜਨ ਲੱਗਿਆ ਇੱਕ ਵਾਰੀ ਪਤਾ ਲੱਗਦਾ ਬੰਦੇ ਨੂੰ ਕਿ ਜ਼ੋਰ ਲੱਗ ਰਿਹਾ, ਨਹੀਂ ਪਤਾ ਲੱਗਦਾ। ਪਾਵਰ ਸਟੀਅਰਿੰਗ ਹੈ, ਤੁਸੀਂ ਇਹਨੂੰ ਵਰਤਾਓਗੇ ਤੇ ਪੈਰਾਂ ਦੇ ਉੱਤੇ ਪਰਤ ਜਾਏਗਾ। ਵਾਓ, 178 ਡਿਗਰੀ ਦੇ ਉੱਤੇ ਪਰਤ ਜਾਏਗਾ। ਤੁਸੀਂ ਮੋੜ ਕੇ ਦੇਖੋ, ਕੁਝ ਤੁਹਾਨੂੰ ਜ਼ੋਰ ਨਹੀਂ ਲਾਣਾ ਪਏਗਾ। ਪਾਵਰ ਸਟੀਅਰਿੰਗ ਪਹਿਲੀ ਦਫਾ ਜਿਹੜੀਆਂ ਨੇ ਉਹ ਨਵੀਆਂ ਮਸ਼ੀਨਾਂ ਆਈਆਂ ਨੇ, SPV6 ਤੇ SPV8 ਮਾਡਲ ਕਬੂਟਾ ਦੀਆਂ। ਤੇ ਇਹ ਜਿਹੜਾ ਹੈ ਤੁਸੀਂ ਇਹਨਾਂ ਦੇ ਨਾਲ ਬਾਸਾਨੀ ਇੱਕ ਦਿਨ ਦੇ ਵਿੱਚ 8 ਤੋਂ 10 ਏਕੜ ਜਿਹੜਾ ਹੈ ਉਹ ਟ੍ਰਾਂਸਪਲਾਂਟ ਕਰ ਸਕਦੇ। जी नाज़रीन, ऐसी साड़ी आज की वीडियो ਤੁਹਾਨੂੰ ਸਾਡੀ ਵੀਡੀਓ कैसी लगी ਤੁਸੀਂ ਲਾਜ਼ਮੀ ਕਮੈਂਟ ਕਰਕੇ ਦੱਸਣਾ। ਤੇ ਮੇਨ ਗੱਲ ਜਿਹੜੀ ਹੈ ਇਹਨਾਂ ਦਾ ਨੰਬਰ ਜਿਹੜਾ ਸਕਰੀਨ ਦੇ ਉੱਤੇ ਚੱਲ ਰਿਹਾ ਜੀ, ਅਗਰ ਤੁਸੀਂ ਕਿਸੇ ਵੀ ਕਿਸਮ ਦੀ ਮਸ਼ੀਨਰੀ ਐਗਰੀਕਲਚਰ ਦੇ ਹਵਾਲੇ ਨਾਲ ਤੁਹਾਨੂੰ ਚਾਹੀਦੀਆਂ ਨੇ ਤੇ ਉਹ ਜਿਹੜੀਆਂ ਤੁਸੀਂ 1 ਮਿੰਟ ਮਸ਼ੀਨ ਬੰਦ ਤੇ ਐਗਰੀਕਲਚਰ ਦੇ ਹਵਾਲੇ ਨਾਲ ਹੋਵੇ, ਅਗਰ ਤੁਹਾਨੂੰ ਮਸ਼ੀਨਰੀ ਚਾਹੀਦੀ ਹੋਵੇ ਤੇ ਉਹ ਵੀ ਇਹਨਾਂ ਦੇ ਕੋਲ ਅਵੇਲੇਬਲ ਹੈ, ਤੁਸੀਂ ਇਹਨਾਂ ਕੋਲੋਂ ਖਰੀਦ ਸਕਦੇ ਹੋ। ਕੈਸੀ ਲੱਗੀ ਤੁਹਾਨੂੰ ਸਾਡੀ ਵੀਡੀਓ ਤੁਸੀਂ ਲਾਜ਼ਮੀ ਕਮੈਂਟ ਕਰਕੇ ਦੱਸਣਾ। ਕੋਈ ਅੱਛੀ ਜਿਹੀ ਵੀਡੀਓ ਲੈ ਕੇ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ। ਸਾਨੂੰ ਦਿਓ ਇਜਾਜ਼ਤ, ਰੱਬ ਰਾਖਾ। ਅੱਛਾ ਬਈ ਇਹ ਦੱਸੋ ਜਿਹੜੇ ਕਿਸਾਨ ਭਾਈ ਜਿਨ੍ਹਾਂ ਦੀਆਂ ਮਤਲਬ ਥੋੜੀ ਜ਼ਮੀਨ ਹੈ, ਇਹੀ ਕੋਈ 10-15 ਕਿੱਲੇ 12 ਕਿੱਲੇ ਜ਼ਮੀਨ ਹੈ, ਠੀਕ ਹੈ, ਤੇ ਉਹ ਇਹ ਨਹੀਂ ਮਤਲਬ ਲੈ ਨਹੀਂ ਸਕਦੇ ਹੈ ਮਸ਼ੀਨਾਂ ਨੂੰ, ਤੇ ਅਗਰ ਲਗਵਾਉਣਾ ਚਾਹਣ ਤੁਹਾਡੇ ਕੋਲ ਤੇ ਇਹ ਵੀ ਕਿਆ ਤੁਹਾਡੇ ਕੋਲ ਇਹ ਵੀ ਸਹੂਲਤ ਹੈ? ਕੀ ਤਰੀਕਾ ਕਰ ਇਹਦਾ? ਬਿਲਕੁਲ, ਇਹਦੇ ਵਿੱਚ ਦੇਖੋ ਚੁੰਕਾ ਮਸ਼ੀਨਰੀ ਇੰਪੋਰਟਡ ਹੈ ਤੇ ਇੱਕ ਪਹਿਲੀ ਜਿਹੜੀ ਕੈਪੀਟਲ ਇਨਵੈਸਟਮੈਂਟ ਹੈ ਬਹੁਤ ਜ਼ਿਆਦਾ ਹੁੰਦੀ ਹੈ। ਛੋਟਾ ਜਿਹੜਾ ਸਾਡਾ ਮੈਜੋਰਟੀ ਜ਼ਿਮੀਂਦਾਰ ਨੇ ਸਾਡੇ ਉਹ 2-4-5 ਏਕੜ 12 ਏਕੜ ਤੱਕ ਹੈ ਨੇ, ਤੇ ਉਹਦੇ ਵਿੱਚ ਸਾਡੀ ਜਿਹੜੀ ਕੰਪਨੀ ਹੈ ਵੇ ਇਹ ਪਾਕਿਸਤਾਨ ਦੀ ਇੱਕ ਸਭ ਤੋਂ ਵੱਡੀ ਸਰਵਿਸ ਪ੍ਰੋਵਾਈਡਰ ਕੰਪਨੀ ਵੀ ਹੈ। ਸਾਡੇ ਕੋਲ ਆਪਣੇ ਫਲੀਟ ਦੇ ਵਿੱਚ 35 ਕੰਬਾਈਨ ਹਾਰਵੈਸਟਰ ਨੇ, 20 ਦੇ ਕਰੀਬ ਟ੍ਰਾਂਸਪਲਾਂਟਰ ਨੇ, ਤੇ ਉਹਦੀ ਸਾਡੇ ਕੋਲ ਜਿਹੜਾ ਹੈ ਵੇ ਉਹ ਸਹੂਲਤ ਮੌਜੂਦ ਹੈ। ਸਾਡੇ ਨਾਲ ਸਾਡੀ ਬਕਾਇਦਾ ਇੱਕ ਡਿਵੀਜ਼ਨ ਹੈ ਮਾਓ ਦੇ ਨਾਮ ਤੋਂ, ਮੈਕਨਾਈਜ਼ਡ ਐਗਰੀਕਲਚਰਲ ਆਪਰੇਸ਼ਨ MAO, ਉਹਨੂੰ ਪੰਜਾਬ ਦੇ ਵਿੱਚ ਤੇ ਸਿੰਧ ਦੇ ਵਿੱਚ, ਬਲੋਚਿਸਤਾਨ ਦੇ ਵਿੱਚ ਕੁਝ ਏਰੀਆਜ਼ ਦੇ ਵਿੱਚ ਅਸੀਂ ਕੰਮ ਕਰ ਰਹੇ ਹਾਂ। ਤੇ ਉਹਨਾਂ ਦਾ ਨੰਬਰ ਮੈਂ ਤੁਹਾਡੇ ਨਾਲ ਸ਼ੇਅਰ ਕਰ ਲਾਂਗਾ, ਤੁਸੀਂ ਉਹਨਾਂ ਨਾਲ ਰਾਬਤਾ ਕਰਕੇ ਤੇ ਆਪਣੀ ਤੁਸੀਂ ਐਡਵਾਂਸ ਬੁਕਿੰਗ ਕਰਾ ਸਕਦੇ ਹੋ। ਉਹ ਤੁਹਾਡੇ ਸਾਡੀ ਟੀਮ ਆਏਗੀ, ਸਾਡੀ ਜਿਹੜੀ ਹੈ ਵੇ ਐਗਰੀਕਲਚਰ ਇੰਜੀਨੀਅਰਸ ਦੀ ਟੀਮ ਹੈ ਵੇ, ਇਹ ਤੁਹਾਡੇ ਕੋਲ ਆ ਕੇ
ਉੱਥੇ ਪਨੀਰੀ ਬੀਜ ਕੇ ਜਾਣਗੇ ਪਹਿਲੇ, ਫਿਰ ਉਸ ਤੋਂ ਬਾਅਦ ਆ ਕੇ ਜਦੋਂ ਤੁਹਾਡੀ ਪਨੀਰੀ ਤਿਆਰ ਹੋ ਜਾਏਗੀ, ਤੁਹਾਡੀ ਖੇਤ ਤਿਆਰ ਹੋਏਗਾ, ਉਸ ਤੋਂ ਬਾਅਦ ਆ ਕੇ ਤੁਹਾਨੂੰ ਟ੍ਰਾਂਸਪਲਾਂਟ ਕਰ ਅੱਛਾ, ਉਹ ਵੀ ਕਰਕੇ ਦਿਓਗੇ ਜੀ। ਮਤਲਬ। ਤੇ ਇਹ ਕੀ ਮਤਲਬ ਇਹਦੀ ਤੁਹਾਡੀ ਪ੍ਰਾਈਸ, ਮਤਲਬ ਰੇਟ ਕੀ ਹੋਣਗੇ ਇਹਨਾਂ ਦੇ? ਪ੍ਰਾਈਸ ਦੇ ਵਿੱਚ ਇਸ ਤਰ੍ਹਾਂ ਹੈ ਕਿ ਪਰ ਏਕੜ ਜਿਹੜੇ ਚਾਰजेस ਨੇ ਉਹ ਮੁxtਲਿਫ ਹੁੰਦੇ ਨੇ। ਅਗਰ ਤੇ ਮਤਲਬ ਜਿਸ ਤਰ੍ਹਾਂ ਹੈ ਕਿ ਬੀ ਉਹ ਫਾਰਮਰ ਨਹੀਂ ਦੇਣਾ, ਕਿਉਂਕਿ ਬੀ ਫਾਰਮਰ ਦੀ ਆਪਣੀ ਖੁਆਇਸ਼ ਦੇ ਮੁਤਾਬਕ ਉਹਨੇ ਜਿਹੜਾ ਵੀ ਲਗਾਣਾ ਚਾਹੇ, ਜਿਹੜੀ ਵੈਰਾਈਟੀ ਲਾਣਾ ਚਾਹੇ, ਕੋਈ ਇਹ ਨਹੀਂ ਹੈ ਕਿ ਇਹਦੇ ਨਾਲ ਇੱਕ ਵੈਰਾਈਟੀ ਲੱਗ ਸਕਦੀ ਹੈ, ਕਾਇਨਾਤ ਲੱਗ ਸਕਦੀ ਹੈ ਤੇ 1509 ਨਹੀਂ ਲੱਗ ਸਕਦੀ। ਸਾਰੀ ਵੈਰਾਈਟੀਆਂ ਜਿਹੜੀਆਂ ਨੇ ਉਹ ਇਹਦੇ ਨਾਲ ਲੱਗ ਸਕਦੀਆਂ ਨੇ। ਤੇ ਇਹਦੇ ਵਿੱਚ ਜਿਹੜਾ ਵੇ ਸਭ ਤੋਂ ਕਹਿ ਲੋ ਕਿ ਅਗਰ ਬੀ ਫਾਰਮਰ ਦਾ ਹੈ ਵੇ, ਉਸ ਤੋਂ ਬਾਅਦ ਲੇਬਰ ਜਿਹੜੀ ਹੈ, ਅਗਰ ਫਾਰਮਰ ਸਾਨੂੰ ਲੇਬਰ ਵੀ ਪ੍ਰੋਵਾਈਡ ਕਰ ਰਿਹਾ ਵੇ ਤੇ ਫਿਰ ਤਕਰੀਬਨ ਅਸੀਂ 12000 ਰੁਪਏ ਚਾਰਜ ਕਰਦੇ ਹਾਂ 1 ਏਕੜ ਦੇ। 1 ਏਕੜ ਦੇ ਜੀ ਜੀ। ਮਤਲਬ ਪਨੀਰੀ ਵੀ ਤਿਆਰ ਕਰਕੇ ਦਿਓਗੇ ਤੇ ਲਗਾ ਕੇ ਵੀ ਜੀ, ਅਸੀਂ ਪਨੀਰੀ ਵੀ ਤਿਆਰ ਕਰਾਂਗੇ ਤੇ ਲਗਾ ਕੇ ਵੀ ਦਾਂਗੇ। ਜੇ ਫਾਰਮਰ ਕਹਿੰਦਾ ਕਿ ਨਹੀਂ ਜੀ, ਅਗਰ ਚूंकि ਅੱਜਕੱਲ ਬੜੇ ਸਭ ਤੋਂ ਜ਼ਿਆਦਾ ਜਿਹੜੇ ਮਾਮਲਾਤ ਨੇ ਉਹ ਖਰਾਬ ਨੇ ਲੇਬਰ ਦੇ, ਲੇਬਰ ਨਹੀਂ ਮਿਲਦੀ ਹੈ, ਤੇ ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਅਗਰ ਕੋਈ ਫਾਰਮਰ ਆਂਦਾ ਜੀ ਮੇਰੇ ਕੋਲ ਲੇਬਰ ਵੀ ਨਹੀਂ ਹੈ, ਤੁਸੀਂ ਆਪਣੇ ਆਪ ਹੀ ਲੇਬਰ ਲੈ ਕੇ ਆਓ ਜਿਨ੍ਹਾਂ ਨੇ ਮਿੱਟੀ ਛਾਣਨੀ ਹੈ ਜਾਂ ਟਰੇਵਾਂ ਤਿਆਰ ਕਰਨੀਆਂ ਨੇ, ਤੇ ਉਹਦੇ ਵਿੱਚ ਜਿਹੜਾ ਹੈ ਅਸੀਂ ਤਕਰੀਬਨ 14000 ਰੁਪਏ ਚਾਰਜ ਕਰ ਰਹੇ ਹਾਂ 1 ਏਕੜ ਦੇ। 1 ਏਕੜ ਦੇ 14000 ਸਾਰੇ। ਅੱਛਾ ਭਾਈ, ਕੁਝ ਜ਼ਮੀਨਾਂ ਐਸੀਆਂ ਹੁੰਦੀਆਂ ਨੇ ਮਤਲਬ ਜ਼ਿਆਦਾ ਡੂੰਗੀ ਕਰਕੇ ਉਹਨੂੰ ਇਸ ਤਰੀਕੇ ਨਾਲ ਤਿਆਰ ਕਰਦੇ ਕਿ ਲਾਭ ਦਾ ਬੂਟਾ ਜ਼ਰਾ ਡੂੰਗਾ ਕਰਕੇ, ਇਹਦੀ ਸੈਟਿੰਗ ਦਾ, ਉਹਦੀ ਐਡਜਸਟਮੈਂਟ ਦਾ ਕੀ ਹਿਸਾਬ ਹੈ, ਕੋਈ ਹੈ? ਇਹਦੇ ਵਿੱਚ ਜਿਹੜਾ ਨਾ ਜੀ ਉਹ ਸੈਟਿੰਗ, ਤੁਸੀਂ ਤੁਹਾਡੇ ਪੌਦੇ ਦੀ ਗਹਿਰਾਈ, ਪੌਦੇ ਤੋਂ ਪੌਦੇ ਦਾ ਫਾਸਲਾ, ਇੱਕ ਪੌਦੇ ਦੇ ਵਿੱਚ ਇੱਕ ਸੁਰਾਖ ਦੇ ਵਿੱਚ ਤੁਸੀਂ ਕਿਤਨੇ ਤੀਲੇ ਲਾਣਾ ਚਾਹੁੰਦੇ ਹੋ, ਉਹ ਸਾਰੀ ਸੈਟਿੰਗ ਮੌਜੂਦ ਨੇ। ਮਸਲਨ ਅਗਰ ਗਹਿਰਾਈ ਦੀ ਗੱਲ ਕਰੀਏ ਤੇ ਇਹਦੇ ਵਿੱਚ 7 ਸੈਟਿੰਗਾਂ ਮੌਜੂਦ ਨੇ। ਫਿਰ ਤੁਸੀਂ ਅੱਧੇ ਇੰਚ ਤੋਂ ਲੈ ਕੇ 2.5 ਇੰਚ ਤੱਕ ਪੌਦਾ ਜਿਹੜਾ ਹੈ ਵੇ ਉਹ ਮੁxtਲਿਫ, ਅੱਧੇ ਇੰਚ ਦੇ ਉੱਤੇ, 1 ਇੰਚ ਦੇ ਉੱਤੇ, 1.25 ਇੰਚ ਦੇ ਉੱਤੇ, 1.5 ਇੰਚ ਦੇ ਉੱਤੇ ਤੁਸੀਂ ਉਸ ਗਹਿਰਾਈ ਦੇ ਵਿੱਚ ਲਾ ਸਕਦੇ ਹੋ। ਮਸਲ ਜਿਸ ਤਰ੍ਹਾਂ ਚਾਹੁੰਦੇ ਜੀ ਜੀ, ਤੁਹਾਡੀ ਜ਼ਮੀਨ ਦੀ ਸਾਖ ਦੇ ਮੁਤਾਬਕ ਤੁਸੀਂ ਉਹਦੀ ਗਹਿਰਾਈ ਪੌਦੇ ਦੀ ਐਡਜਸਟ ਕਰ ਸਕਦੇ ਹੋ। ਫਿਰ ਪੌਦੇ ਤੋਂ ਪੌਦੇ ਦਾ ਫਾਸਲੇ ਦੀ ਸੈਟਿੰਗ ਵੀ ਜੋ ਹੈ ਵੇ ਉਹ ਵੀ ਤੁਸੀਂ ਐਡਜਸਟ ਕਰ ਸਕਦੇ ਹੋ ਕਿ ਲੈਟਸ ਸੇ ਜਿਸ ਤਰ੍ਹਾਂ ਹੁਣ ਤੁਹਾਡਾ ਹਾਈਬ੍ਰਿਡ ਹੈ ਵੇ, ਇਹਦਾ ਇੱਕ ਬੂਟੇ ਦਾ ਝਾੜ ਜ਼ਿਆਦਾ ਹੋ ਜਾਂਦਾ। ਤੁਸੀਂ ਕਹਿੰਦੇ ਜੀ ਮੈਂ ਹਾਈਬ੍ਰਿਡ 9 ਇੰਚ ਦੇ ਫਾਸਲੇ ਤੇ ਲਾਣਾ ਚਾਹੁੰਦਾ, ਲੇਕਿਨ ਸਾਡੀ ਜਿਹੜੀ ਸੁਪਰ ਹੈ ਜਾਂ ਕਾਇਨਾਤ ਹੈ ਜਾਂ ਸਾਡੀ ਜਿਹੜੀ ਬਾਸਮਤੀ ਵੈਰਾਈਟੀਜ਼ ਨੇ, ਇਹਨਾਂ ਦੀ ਝਾੜ ਬੜਾ ਮੁਨਾਸਬ ਜਿਹਾ ਤੇ ਬੜਾ ਥੋੜਾ ਹੁੰਦਾ। ਇਹ ਆਂਦੇ ਉਹਦੇ ਤੁਸੀਂ ਜਿਹੜਾ ਹੈ ਵੇ ਉਹ 6 ਇੰਚ ਦੇ ਉੱਤੇ ਲਾਣਾ ਚਾਹੁੰਦਾ ਜਾਂ ਮੈਂ 4 ਇੰਚ ਤੇ ਵੀ ਲਾਣਾ ਚਾਹੁੰਦਾ, ਤੇ ਉਹ ਵੀ ਸੈਟਿੰਗ ਮੌਜੂਦ ਹੈ। ਤੁਸੀਂ 4 ਇੰਚ ਤੋਂ ਲੈ ਕੇ 9 ਇੰਚ ਤੱਕ ਮੁxtਲਿਫ ਫਾਸਲੇ ਦੇ ਉੱਤੇ ਪੌਦੇ ਜਿਹੜੇ ਆਵੇ ਉਹ ਲਾ ਸਕਦੇ। ਅੱਛਾ ਭਾਈ, ਜਦੋਂ ਤੁਹਾਡੇ ਕੋਲ ਇਹ ਮਸ਼ੀਨ ਮਤਲਬ ਕੋਈ ਲੈ ਕੇ ਜਾਂਦਾ ਹੈ ਤੇ ਉਹਨੂੰ ਸਰਵਿਸ ਕਿੰਨੀ ਦੇਰ ਤੱਕ ਤੁਸੀਂ ਦਿੱਤੀ ਦਿੰਦੇ ਹੋ? ਮੈਮ ਇਹ ਚੁੱਕਾ ਨਵੀਂ ਮਸ਼ੀਨਰੀ ਹੁੰਦੀ ਹੈ ਵੇ, ਤੇ ਇਹਦੇ ਅਸੀਂ ਜਿਸ ਟਾਈਮ ਸੇਲ ਕਰਦੇ ਆ, ਸਾਡੇ 1 ਦਿਨ ਦੀ ਟ੍ਰੇਨਿੰਗ, ਸਾਡਾ ਬੰਦਾ ਜਿਹੜਾ ਮੁਤਲਕਾ ਫਾਰਮਰ ਦੇ ਡੇਰੇ ਜਾ ਕੇ, ਜੀ ਜੀ, ਸਾਡੀ ਇੱਥੇ ਵੀ ਆ ਕੇ ਫਾਰਮਰ ਨੂੰ ਮਸ਼ੀਨ ਬਾਰੇ ਦੱਸੀਦਾ। ਫਿਰ ਜਦੋਂ ਫਾਰਮਰ ਆਪਣੇ ਡੇਰੇ ਲੈ ਜਾਂਦਾ ਹੈ, ਸਾਡੇ ਬੰਦੇ, ਇੱਕ ਸਾਡਾ ਇੰਜੀਨੀਅਰ ਨਾਲ ਉਹਦੇ ਫੋਰਮੈਨ, ਅਸੀਂ ਉਹਦੇ ਡੇਰੇ ਜਾ ਕੇ 1 ਦਿਨ ਉੱਥੇ ਰਾਤ ਰਹਿ ਕੇ ਉਹਨਾਂ ਨੂੰ ਮੁਕੰਮਲ, ਉਹਦਾ ਬੰਦਾ ਜਿਹੜਾ ਹੁੰਦਾ ਜਿਹਨੇ ਉੱਥੇ ਮਸ਼ੀਨ ਚਲਾਣੀ ਹੈ, ਉਹਨੂੰ ਉਹਦੇ ਡੇਰੇ ਤੇ ਜਾ ਕੇ ਟ੍ਰੇਨਿੰਗ ਦਿੰਦੇ ਆ। ਫਿਰ ਉਸ ਤੋਂ ਬਾਅਦ ਜਿਹੜਾ ਹੈ 1 ਸੀਜ਼ਨ ਦੀ ਜਾਂ 300 ਘੰਟੇ ਦੀ ਉਹ ਤੁਹਾਡੀ ਸਰਵਿਸ ਜਿਹੜੀ ਹੈ ਜਾਂ ਗਾਰੰਟੀ ਦੇ ਵਿੱਚ ਮਸ਼ੀਨ ਹੁੰਦੀ ਹੈ ਕਿ ਅੱਲਾ ਨਾ ਕਰੇ ਅਗਰ ਕੋਈ ਤੁਹਾਡਾ ਮਸ਼ੀਨ ਦਾ ਮਸਲਾ ਬਣ ਜਾਂਦਾ, ਕੋਈ ਮਸ਼ੀਨ ਦੇ ਵਿੱਚ ਕੋਈ ਮੈਨੂਫੈਕਚਰਿੰਗ ਫਾਲਟ ਆ ਜਾਂਦਾ, ਤੇ ਕੰਪਨੀ ਉਹਨੂੰ ਫ੍ਰੀ ਆਫ ਕਾਸਟ ਜਿਹੜਾ ਹੈ ਉਹ ਉਹਨੂੰ ਠੀਕ ਕਰਕੇ ਦਿੰਦੀ ਹੈ। ਮਤਲਬ 1 ਸੀਜ਼ਨ ਦੀ ਜਾਂ 300 ਘੰਟੇ ਦੀ ਤੁਹਾਡੀ ਜਿਹੜੀ ਹੈ ਉਹ ਸਰਵਿਸ ਫ੍ਰੀ ਹੁੰਦੀ ਹੈ। ਨਹੀਂ, ਕੋਈ ਅਲੱਗ ਚਾਰजेस ਨਹੀਂ ਹੁੰਦੇ ਉਹਦੇ, ਜਿਹੜੇ ਨੇ ਉਹ ਕੰਪਨੀ ਵੱਲੋਂ ਫ੍ਰੀ ਆਫ ਕਾਸਟ ਜਿਹੜੀ ਹੈ ਉਹ ਫਾਰਮਰ ਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਅੱਛਾ ਭਾਈ, ਤੁਸੀਂ ਹੁਣ ਮੈਨੂੰ ਇਹ ਦਿਖਾਓ, ਇਹਦੇ ਪਿੱਛੇ ਜਿਹੜੇ ਕਟਰ ਲੱਗੇ ਹੋਏ ਨੇ ਕਿਸ ਤਰੀਕੇ ਦੇ ਨਾਲ ਚੱਲਦੇ ਨੇ, ਆ ਵੀ ਦੇਖਣਾ ਚਾਹਾਂਗੇ। ਇਹਦਾ ਜਿਹੜਾ ਅਸੀਂ ਪਹਿਲੇ ਦੇਖਿਆ ਕਿ ਪਨੀਰੀ ਅਸੀਂ ਉੱਥੇ ਤਿਆਰ ਕੀਤੀ ਟਰੇਵਾਂ ਦੇ ਵਿੱਚ, ਹੁਣ ਜਿਹੜਾ ਵੇ ਉਹ ਪਨੀਰੀ ਤੁਸੀਂ ਇਹਨਾਂ ਦੇ ਵਿੱਚ ਆ ਜਾਏਗੀ। ਅੱਛਾ, ਟਰੇਆਂ ਇਸ ਜਗ੍ਹਾ ਤੇ ਹਾਂ, ਉਹ ਸਾਡੀ ਪਨੀਰੀ ਦੇ ਮੈਟ ਇਹਦੇ ਵਿੱਚ ਆ ਜਾਣਗੇ। ਉਸ ਤੋਂ ਬਾਅਦ ਕਟਰ ਚੱਲਣਗੇ। ਇੰਨੀ ਸਪੀਡ ਨਾਲ ਚੱਲਦੇ ਨੇ? ਨਹੀਂ, ਇਹ ਤੇ ਆਰਾਮ ਨਾਲ ਚੱਲ ਰਹੇ ਨੇ, ਇਸ ਤੋਂ ਬਾਅਦ ਸਪੀਡ ਨਾਲ ਚੱਲ ਸਕਦੇ ਨੇ। ਫੁੱਲ ਸਪੀਡ ਕਰੋ। ਉਹ ਸਾਡੀ ਸਪੀਡ ਤੇ ਉੱਤੇ ਜਿਹੜਾ ਹੈ ਵੇ ਉਹ ਕਟਰ ਤੁਹਾਡੇ ਚੱਲ ਸਕਦੇ ਨੇ। ਜ਼ਿਆਦਾ ਸਪੀਡ ਨਾਲ ਭਈਆ ਇਸੇ ਸਪੀਡ ਤੇ ਚੱਲਣਗੇ ਜੀ, ਤੇ ਜਿਹੜਾ ਨਾ ਤੁਹਾਡਾ 1 ਘੰਟੇ ਦੇ ਵਿੱਚ ਟਿਕਟ ਲੱਗੇਗਾ। ਅਗਰ ਤੁਸੀਂ ਜੀ ਐਸਪੀਵੀ 8 ਯੂਜ਼ ਕਰੋਗੇ ਤੁਹਾਡਾ 40 ਮਿੰਟਾਂ ਦੇ ਵਿੱਚ ਜਿਹੜਾ ਹੈ ਵੇ ਉਹ ਟਿਕਟ ਟ੍ਰਾਂਸਫਰ ਹੋ ਜਾਂਦਾ ਹੈ। ਫਿਰ ਉਸ ਤੋਂ ਇਲਾਵਾ ਇਹਦੇ ਉੱਤੇ ਲਾਈਟਾਂ ਵੀ ਮੌਜੂਦ ਨੇ। ਅਗਰ ਮਤਲਬ ਸਾਡੇ ਮੁੰਜੀ ਲਾਉਣ ਦੇ ਟਾਈਮ ਦੇ ਉੱਤੇ ਗਰਮੀ ਜ਼ਿਆਦਾ ਹੁੰਦੀ ਹੈ, ਪਾਣੀ ਉਬਾਲ ਮਾਰ ਰਿਹਾ ਹੁੰਦਾ, ਕੋਈ ਕਹਿੰਦਾ ਯਾਰ ਮੈਂ ਦਿਨੇ ਟਾਈਮ ਨਹੀਂ ਚਲਾਉਣਾ ਚਾਹੁੰਦਾ, ਮੈਂ ਰਾਤ ਟਾਈਮ ਚਲਾਉਣਾ ਚਾਹੁੰਦਾ ਵਾਂ, ਤੇ ਇਹਦੇ ਉੱਤੇ ਜਿਹੜਾ ਵੇ ਉਹ 4 ਲਾਈਟਾਂ ਅਗਲੇ ਪਾਸੇ ਲੱਗੀਆਂ ਨੇ, 2 ਲਾਈਟਾਂ ਜਿਹੜੀਆਂ ਨੇ ਪਿੱਛੇ ਲੱਗੀਆਂ। ਤੁਸੀਂ ਮਤਲਬ ਰਾਤ ਦੇ ਟਾਈਮ ਵੀ ਇਹਦੇ ਨਾਲ ਆਪਰੇਸ਼ਨ ਜਿਹੜਾ ਹੈ ਉਹ ਬਾਸਾਨੀ ਕਰ ਸਕਦੇ। ਵਾਹ ਭਾਈ, ਇਹ ਤੇ ਯਕੀਨ ਕਰੋ ਵਾਕਈ ਹੀ ਕਮਾਲ ਦੀ ਚੀਜ਼ ਹੈ ਕਿ ਮੂੰਜੀ ਲਗਾਉਣ ਵਾਸਤੇ ਲੇਬਰ ਦਿਨ ਚ ਕੰਮ ਕਰ ਸਕਦੀ, ਰਾਤ ਨੂੰ ਕੰਮ ਨਹੀਂ ਕਰ ਸਕਦੀ। ਲੇਕਿਨ ਇਹਦੇ ਨਾਲ ਜਿਹੜਾ ਹੈ ਨਏ ਕਬੂਟਾ ਦੇ SPV 6 ਜਾਂ SPV 8 ਟ੍ਰਾਂਸਪਲਾਂਟਰ ਨਾਲ ਤੁਸੀਂ ਰਾਤ ਦੇ ਟਾਈਮ ਵੀ ਜਿਹੜਾ ਹੈ ਉਹ ਮੂੰਜੀ ਲਾ ਸਕਦੇ। ਇਹ ਵੀ ਕਿਸਾਨ ਭਾਈਆਂ ਵਾਸਤੇ ਇੱਕ ਹੋਰ ਸਹੂਲਤ ਹੈ। ਬਿਲਕੁਲ ਸਹੂਲਤ ਹੈ, ਬਹੁਤ ਸਹੂਲਤ ਹੈ। ਅੱਛਾ ਭਾਈ, ਇਹ ਕਿਸ ਚੀਜ਼ ਦਾ ਗੋਦਾਮ ਹੈ? ਇਹ ਇਸ ਟਾਈਮ ਮੈਮ ਤੁਸੀਂ ਮੌਜੂਦ ਹੈ ਉਹ ਸਾਡੇ ਕਬੂਟਾ ਦੇ ਵੇਅਰ ਹਾਊਸ ਦੇ ਵਿੱਚ ਯਮਨਾਬਾਦ ਦੇ ਵਿੱਚ। ਇਹ ਸਾਰਾ ਜਿਹੜਾ ਸਾਈਡ ਅਸੀਂ ਮਸ਼ੀਨਾਂ ਅਸੀਂ ਸੇਲ ਕਰਨੇ ਆ, ਉਹਦਾ ਅਸੀਂ ਕੰਪਲੀਟ ਆਫਟਰ ਸੇਲ ਸਰਵਿਸ ਵੀ ਪ੍ਰੋਵਾਈਡ ਕਰਦੇ ਆ। ਇਹ ਸਾਰਾ ਜਿਹੜਾ ਵੇਅਰ ਹਾਊਸ ਹੈ ਵੇ, ਇਹ ਪੂਰਾ ਗੋਦਾਮ ਹੈ ਵੇ ਸਾਡੇ ਸਪੇਅਰ ਦਾ। ਇਹਦੇ ਵਿੱਚ ਮਸਲਾ ਜਿਸ ਤਰ੍ਹਾਂ ਤੁਹਾਡਾ ਕਲੈਪਰ ਨੇ, ਟ੍ਰਾਂਸਪਲਾਂਟਰ ਦੀ ਅਗਰ ਗੱਲ ਕਰੀਏ ਤੇ ਕਲੈਪਰ ਸਭ ਤੋਂ ਜ਼ਿਆਦਾ ਇਸਤੇਮਾਲ ਹੋ ਰਹੇ ਹੁੰਦੇ ਨੇ, ਆਰਮ, ਪਲਾਂਟਿੰਗ ਕਲਾ, ਪੁਸ਼ ਰਾਡ, ਤੇ ਇਹ ਸਾਡੇ ਕੋਲ ਜਿਹੜੇ ਨੇ ਸਾਰੇ ਕਬੂਟਾ ਦੇ ਜੈਨੂਇਨ ਸਪੇਅਰ ਪਾਰਟਸ ਜਿਹੜੇ ਨੇ ਉਹ ਮੌਜੂਦ ਨੇ। ਜੈਨੂਇਨ ਸਪੇਅਰ ਪਾਰਟਸ ਯੂਜ਼ ਕਰਨ ਦਾ ਫਾਇਦਾ ਇਹ ਹੈ ਕਿ ਅਗਰ ਤੁਸੀਂ ਇਹਦੇ ਵਿੱਚ ਕਹਿ ਲਓ ਕਿ ਤੁਹਾਨੂੰ ਪ੍ਰਾਈਸ ਤੇ ਨੋ ਡਾਊਟ ਇੱਕ ਦਫਾ ਜ਼ਿਆਦਾ ਹੁੰਦੀ ਹੈ, ਲੇਕਿਨ ਉਹ ਮਹਿੰਗੇ ਨੇ ਇੱਕ ਵਾਰੀ ਹੋਣਾ ਹੁੰਦਾ ਤੇ ਸਸਤੇ ਨੇ ਬਾਰ-ਬਾਰ ਹੋਣਾ। ਇਹ ਜਿਸ ਤਰ੍ਹਾਂ ਹੁਣ ਫਿਲਟਰ ਹੈ, ਇਹ
ਪ੍ਰਾਈਸ ਤਕਰੀਬਨ ਇਹਦੀ ਥੋੜੀ ਜਿਹੀ ਜ਼ਿਆਦਾ ਹੋਏਗੀ ਆਮ ਫਿਲਟਰ ਨਾਲੋਂ, ਲੇਕਿਨ ਇਹਦੀ ਕਾਰਕਰਦਗੀ ਦੀ ਜਿਹੜੀ ਮਸ਼ੀਨ ਦੀ ਲਾਈਫ ਦੇ ਉੱਤੇ ਦਾ ਅਸਰ ਆਏਗਾ ਉਹ ਬਹੁਤ ਜ਼ਿਆਦਾ ਹੁੰਦਾ ਬਹੁਤ ਤੇ ਜ਼ਿਆਦਾ ਇਸ ਕਰਕੇ ਅਸੀਂ ਰਿਕਮੈਂਡ ਕਰਨੇ ਆ ਕਿ ਜਿਹੜਾ ਵੀ ਫਾਰਮਰ ਮਸ਼ੀਨ ਵੀ ਖਰੀਦ ਰਿਹਾ ਹੈ ਉਹ ਜੈਨੂਇਨ ਸਪੇਅਰ ਪਾਰਟ ਜਿਹੜਾ ਹੈ ਉਹ ਯੂਜ਼ ਕਰੇ। ਸਾਡੇ ਕੋਲ ਕਬੂਟਾ ਟ੍ਰਾਂਸਪਲਾਂਟਰ ਹਾਰਵੈਸਟਰ ਦਾ ਮੁਕੰਮਲ ਜੈਨੂਇਨ ਸਪੇਅਰ ਪਾਰਟ ਜਿਹੜਾ ਹੈ ਉਹ ਮੌਜੂਦ ਹੈ। ਇਹ ਜ਼ਰੂਰੀ ਹੈ ਕਿ ਜਿਹੜੀ ਤੁਹਾਡੇ ਕੋਲ ਮਸ਼ੀਨਰੀ ਖਰੀਦੀਗੀ ਸਿਰਫ ਤੁਸੀਂ ਉਹਦਾ ਹੀ ਮਤਲਬ ਸਪੇਅਰ ਪਾਰਟ ਦੋਗੇ ਕਿ ਕੋਈ ਆਪਣੀ ਮਸ਼ੀਨਰੀ ਦਾ ਵੈਸੇ ਅਗਰ ਨਹੀਂ, ਅਗਰ ਕਿਸੇ ਕੋਲ और भी कोई मशीनरी मौजूद है वे कबूटा ਦੀ ਹੈ, ਕਿਸੇ ਕੋਲ ਪੁਰਾਣੀ ਕੋਈ ਮਾਡਲ ਮੌਜੂਦ ਹੈ, ਅਸੀਂ ਕਿਸੇ ਨੇ ਇੰਪੋਰਟ ਕਰ ਲਿਆ, ਜਿਹਦੇ ਕੋਲ ਉਹਨੇ ਖਰੀਦਿਆ ਹੈ, ਉਹ ਬੰਦਾ ਹੁਣ ਉਹਨੂੰ ਸਪੇਅਰ ਪਾਰਟ ਨਹੀਂ ਦੇ ਰਿਹਾ, ਤੇ ਵਿਚਾਰੇ ਦੀ ਮਸ਼ੀਨਰੀ ਉਹ 10 12 20 ਲੱਖ ਰੁਪਏ ਖਾਲੀ ਖੜਾ ਹੋਇਆ ਫਜ਼ੂਲ ਦੇ ਵਿੱਚ, ਉਹਨੂੰ ਉਹ ਜਿਹਦੇ ਕੋਲ ਖਰੀਦੀ ਸੀ ਉਹਨੇ ਤਾਂ ਸਪੇਅਰ ਪਾਰਟ ਨਹੀਂ ਦੇ ਰਿਹਾ ਉਹਨੂੰ, ਦੇ ਰਿਹਾ ਤੇ ਅਸੀਂ ਫਿਰ ਆਨੇ ਕਿ ਚਲੋ ਯਾਰ ਉਹਦਾ ਭਲਾ ਹੋ ਜਾਏਗਾ, ਉਹਨੂੰ ਜਿਹੜੇ ਸਪੇਅਰ ਪਾਰਟ ਦੀ ਜ਼ਰੂਰਤ ਹੋਏ ਅਗਰ ਉਹ ਸਾਡੀ ਮਸ਼ੀਨਾਂ ਦੇ ਨਾਲ ਲੱਗਦਾ ਹੋਏਗਾ ਤੇ ਅਸੀਂ ਉਹਨੂੰ ਸਪੇਅਰ ਪਾਰਟ ਪ੍ਰੋਵਾਈਡ ਕਰ ਦਿੰਦੇ ਹਾਂ। ਲੇਕਿਨ ਮਸਲਾ ਉਹਦੇ 'ਚ ਇਹ ਆ ਜਾਂਦਾ ਕਿ ਜਿਹੜੀ ਮਸ਼ੀਨਾਂ ਰੀਕੰਡੀਸ਼ਨ ਇੰਪੋਰਟ ਹੁੰਦੀਆਂ ਨੇ ਸੈਕਿੰਡ ਹੈਂਡ, ਉਹ ਬਹੁਤ ਪੁਰਾਣੇ ਮਾਡਲ ਨੇ, 1990 80 85 92 ਦੇ ਮਾਡਲ ਨੇ, ਉਹ ਬਹੁਤ ਪੁਰਾਣੇ ਨੇ, ਤੇ ਹੁਣ ਜਿਹੜੀਆਂ ਨਵੀਆਂ ਮਸ਼ੀਨਾਂ ਸਾਡੇ ਕੋਲ ਆ ਰਹੀਆਂ ਨੇ ਉਹ 2022 ਦੀ ਮੈਨੂਫੈਕਚਰਿੰਗ ਹੈ, ਅੱਛਾ ਤੇ ਅਗਰ ਤੇ ਉਹ ਪਾਰਟ ਸੇਮ ਹੋਣ ਵੈਲ ਐਂਡ ਗੁੱਡ ਅਸੀਂ ਉਹਨਾਂ ਨੂੰ ਦੇ ਸਕਦੇ ਹਾਂ, ਤੇ ਲੇਕਿਨ ਅਗਰ ਉਹ ਮੁਖਤਲਿਫ ਹੋਣ ਤੇ ਫਿਰ ਸਾਡੀ ਮਜਬੂਰੀ ਹੈ ਉਹ ਉਹਦੇ 'ਚ ਇਸਤੇਮਾਲ ਨਹੀਂ ਬੀਜੀ ਹੋਣਾ। ਦਾ ਨਹੀਂ ਹੈ ਹਾਂਜੀ। ਅਵੇਲੇਬਲ ਜੀ ਜੀ।